ਅਮੀ ਜੀ ਜਿਹੜੇ ਲੋਕੀ ਕਹਿੰਦੇ ਆ ਨਾ ਸਾਡੇ ਘਰ ਰਿਜ਼ਕ ਦੀ ਕਮੀ ਆ, ਅਸੀਂ ਮਿਹਨਤ ਵੀ ਬੜੀ ਕਰਦੇ ਆ, ਸਾਡੇ ਘਰ ਰਿਜ਼ਕ ਨਹੀਂ ਆਂਦਾ ਹੈਗਾ। ਮਤਲਬ ਜਿੰਨਾ ਪੈਸਾ ਕਮਾਉਂਦੇ ਆ ਪਤਾ ਹੀ ਨਹੀਂ ਲੱਗਦਾ ਕਿੱਧਰ ਚਲੇ ਜਾਂਦਾ, ਜਮਾ ਨਹੀਂ ਹੁੰਦਾ, ਕੋਈ ਚੀਜ਼ ਨਹੀਂ ਬਣਾ ਸਕਦੇ। ਹਾਂਜੀ ਉਹਨਾਂ ਵਾਸਤੇ ਇੱਕ ਸਪੈਸ਼ਲ ਵੀਡੀਓ ਆ। ਹਾਂਜੀ ਅਮੀ ਜੀ ਇੱਕ ਬੰਦਾ ਸੀ, ਹਾਂਜੀ ਉਹਦੇ ਨਾ 5 ਪੁੱਤਰ ਸੀਗੇ। ਅੱਛਾ ਹੁਣ ਨਾ ਪੁੱਤਰ ਵੱਡੇ ਹੁੰਦੇ ਗਏ ਹਾਂਜੀ ਤੇ ਪੁੱਤਰ ਕਹਿੰਦੇ ਕਿ ਅਸੀਂ ਅੱਬਾ ਜੀ ਅਲੱਗ ਹੋਣਾ ਆ। ਹਾਂਜੀ ਮਤਲਬ ਉਹਨਾਂ ਨੂੰ ਇਹ ਸੀਗਾ ਕਿ ਅਸੀਂ ਚੰਗਾ ਕਮਾਉਂਦੇ ਆ। ਹਾਂ ਹਾਂ ਉਹਨਾਂ ਚੋਂ ਜਿਹੜਾ ਇੱਕ ਪੁੱਤਰ ਸੀ ਨਾ, ਉਹ ਕਹਿੰਦਾ ਕਿ ਅੱਬਾ ਜੀ ਇਹਨਾਂ ਨੂੰ ਕਹੋ ਕਿ ਅਲੱਗ ਨਹੀਂ ਹੋਣਾ ਹੈ। ਹਾਂਜੀ ਹਾਂਜੀ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਅਲੱਗ ਹੋਣਾ, ਅਸੀਂ ਤਾਂ ਤੰਗ ਹੈਗੇ ਆ, ਹਾਂਜੀ ਅਸੀਂ ਤਾਂ ਅਲੱਗ ਹੋਣਾ। ਹਾਂਜੀ ਹੁਣ ਨਾ ਜਿਹੜਾ ਉਹ ਪੁੱਤਰ ਸੀ ਉਹ ਕਹਿੰਦਾ ਕਿ ਯਾਰ ਇਕੱਠੇ ਰਹਿਣੇ 'ਚ ਬਰਕਤ ਹੁੰਦੀ ਆ, ਤੁਸੀਂ ਇਹ ਗੱਲ ਨੂੰ ਮੰਨ ਜਾਓ, ਨਾ ਅਲੱਗ ਹੋਵੋ। ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਅਲੱਗ ਹੋਣਾ ਆ। ਕਹਿੰਦੇ ਚਲੋ ਠੀਕ ਆ। ਗੱਲ ਮਾਂ ਪਿਓ ਦੀ ਆ ਗਈ ਕਿ ਮਾਂ ਪਿਓ ਕਿਹਦੇ ਨਾਲ ਰਹੇਗਾ। ਉਹ ਜਿਹੜੇ 4 ਪੁੱਤਰ ਸੀ, ਚਾਰਾਂ ਨੇ ਕਿਹਾ ਅਸੀਂ ਮਾਂ ਪਿਓ ਆਪਣੇ ਨਾਲ ਨਹੀਂ ਰੱਖਣਾ। ਉਹਦੀ ਵਜ੍ਹਾ ਇਹਨਾਂ ਦੀ ਵਜ੍ਹਾ ਤੋਂ ਤੇ ਅਸੀਂ ਅਲੱਗ ਹੋ ਰਹੇ ਆ। ਉਹ ਜਿਹੜਾ ਮੁੰਡਾ ਕਹਿੰਦਾ ਸੀ ਨਾ ਇਕੱਠੇ ਰਵੋ, ਉਹਨੇ ਕਿਹਾ ਠੀਕ ਆ ਜੀ, ਮਾਂ ਬਾਪ ਮੈਨੂੰ ਦੇ ਦਿਓ ਤੁਸੀਂ, ਹਾਂਜੀ ਮੈਂ ਮਾਂ ਬਾਪ ਨੂੰ ਰੱਖਾਂਗਾ। ਹਾਂਜੀ ਉਹਨੇ ਰੱਖ ਲਿਆ ਮਾਂ ਬਾਪ, ਤੇ ਉਹ ਆਪਣੇ ਅਲੱਗ-ਅਲੱਗ ਜਿੰਨਾ ਹਿੱਸਾ ਲਿਆ, ਜਿੰਨਾ ਬਣਦਾ ਸੀਗਾ, ਜਗ੍ਹਾ ਜਾਇਦਾਦ ਸਾਰਾ ਮਤਲਬ ਕਿ ਤਕਸੀਮ ਕੀਤੀ, ਅਲੱਗ-ਅਲੱਗ ਹੋ ਗਏ। ਹੁਣ ਬਰਾਬਰ ਹਿੱਸਾ ਪਿਓ ਨੇ ਉਹਨਾਂ ਨੂੰ ਤਕਸੀਮ ਕਰ ਦਿੱਤਾ। ਜਦੋਂ ਬਰਾਬਰ ਹਿੱਸਾ ਤਕਸੀਮ ਕਰ ਦਿੱਤਾ ਤੇ ਕੁਛ ਅਰਸਾ ਗੁਜ਼ਰਿਆ, ਤੇ ਉਹ ਜਿਹੜਾ ਸੀ ਨਾ ਮਤਲਬ ਜਿਹਨੇ ਬਾਪ ਨੂੰ ਮਾਂ ਨੂੰ ਰੱਖਿਆ ਸੀਗਾ, ਉਹਦੀ ਜਿਹੜੀ ਬੀਵੀ ਸੀ ਉਹ ਬੜੀ ਅੱਛੀ ਸੀ। ਉਹਨੇ ਜਿੰਨਾ ਕਮਾਣਾ ਲਿਆਣਾ ਆਪਣੀ ਬੀਵੀ ਨੂੰ ਦੇਣਾ, ਉਹਨੇ ਉਨਾ ਕੁ ਨਾ ਜਮਾ ਕਰ ਲੈਣਾ। ਰੋਟੀਆਂ ਜੇ ਅਗਰ 7 ਦੀ ਜ਼ਰੂਰਤ ਆ ਤੇ 7 ਪਕਾਣੀਆਂ, ਜੇ 8 ਦੀ ਜ਼ਰੂਰਤ ਆ 8 ਪਕਾਣੀਆਂ, ਤੇ ਜਿਹੜੀਆਂ ਬਚ ਜਾਣੀਆਂ ਉਹ ਵੀ ਜਾਂ ਤੇ ਟੁਕੜਿਆਂ ਵਾਲਿਆਂ ਨੂੰ ਦੇ ਦੇਣੀਆਂ, ਤੇ ਜਾਂ ਉਹਨੇ ਕੀ ਕਰਨਾ ਕਿ ਭੋਰ ਕੇ ਪਰਿੰਦਿਆਂ ਨੂੰ ਉੱਤੇ ਪਾ ਦੇਣੀਆਂ। ਤੇ ਜਿਹੜੇ ਦੂਸਰੇ ਸੀ ਉਹਨਾਂ ਨੇ ਕਿਹਾ ਪੈਸਾ ਦੌਲਤ ਆ ਗਈ ਆ, ਪਿਓ ਦਾ ਹਿੱਸਾ ਆ ਗਿਆ। ਉਹਨਾਂ ਦੀਆਂ ਬੁੱਢੀਆਂ ਨੇ ਜਿੱਥੇ 7 ਰੋਟੀਆਂ ਚਾਹੀਦੀਆਂ ਉੱਥੇ ਉਹਨਾਂ ਨੇ 14-15 ਪਕਾ ਲੈਣੀਆਂ, ਜਿੱਥੇ 10 ਚਾਹੀਦੀਆਂ ਉੱਥੇ 15-18 ਰੋਟੀਆਂ ਬਣਾ ਲੈਣੀਆਂ। ਤੇ ਜੋ ਚੀਜ਼ ਆ ਰਹੀ ਆ ਖੁੱਲੀ ਆ ਰਹੀ ਆ, ਬੰਦੇ ਕਮਾ ਕੇ ਲਿਆ ਰਹੇ ਆ ਤੇ ਉਹਨਾਂ ਨੇ ਯਾਸ਼ੀ ਕਰ ਰਹੀਆਂ ਆ। ਉਹਨਾਂ ਨੇ ਨਾ ਕੋਈ ਖਿਆਲ ਨਹੀਂ ਕੀਤਾ। ਉਹ ਵਕਤ ਆਂਦਾ ਗਿਆ ਤੇ ਗੁਜ਼ਰਦਾ ਗਿਆ, ਤੇ ਜਿਹੜਾ ਮੁੰਡੇ ਨੇ ਮਾਂ ਬਾਪ ਨੂੰ ਰੱਖਿਆ ਸੀ ਨਾ ਉਹ ਅਮੀਰ ਹੋ ਗਿਆ। ਉਹਨੇ ਟਰੈਕਟਰ ਵੀ ਲੈ ਲਿਆ, ਟਰਾਲੀਆਂ ਵੀ ਲੈ ਲਈਆਂ, ਕੋਈ ਕਰੇਨਾ ਸ਼ਰੇਨਾ ਵੀ ਰੱਖ ਲਈਆਂ, ਤੇ ਮਿਹਨਤ ਮਜ਼ਦੂਰੀ ਹੋਰ ਦੱਬ ਕੇ ਕੀਤੀ, ਕੰਮ ਕੀਤਾ, ਤੇ ਅੱਲਾਹ ਤਾਲਾ ਨੇ ਬਰਕਤ ਪਾਈ, ਤੇ ਉਹ ਤੇ ਚੰਗਾ ਭਲਾ ਅਮੀਰ ਹੋ ਗਿਆ, ਤਰੱਕੀ ਕਰ ਗਿਆ। ਹੁਣ ਜਿਹੜੇ ਦੂਸਰੇ ਸੀ ਨਾ, ਉਹਨਾਂ ਦੀਆਂ ਬੁੱਢੀਆਂ ਕਹਿੰਦੀਆਂ ਦੇਖ ਲਓ ਜੀ, ਤੁਹਾਡੇ ਬਾਪ ਨੇ ਲੱਗਦਾ ਕੋਈ ਪੈਸਾ ਜਮਾ ਕਰਕੇ ਰੱਖਿਆ ਸੀ, ਉਹਨੂੰ ਦੇ ਦਿੱਤਾ ਤੇ ਤੁਹਾਨੂੰ ਦਿੱਤਾ ਕੋਈ ਨਹੀਂ। ਉਹ 4 ਹੀ ਭਰਾ ਇਕੱਠੇ ਹੋ ਕੇ ਤਾਂ ਆਪਣੇ ਪਿਓ ਦੇ ਜਾ ਕੇ ਗੱਲ ਪੈ ਗਏ। ਕਹਿੰਦੇ ਕਿ ਅੱਬੂ ਜੀ ਤੁਸੀਂ ਆਪਣੇ ਇਸ ਪੁੱਤਰ ਨੂੰ ਜ਼ਿਆਦਾ ਮਾਲ ਦਿੱਤਾ, ਸਾਨੂੰ ਕੁਝ ਨਹੀਂ ਦਿੱਤਾ ਹੈਗਾ, ਸਾਨੂੰ ਥੋੜਾ ਦਿੱਤਾ। ਉਹਨੇ ਕਿਹਾ ਪੁੱਤਰ ਉਹ ਕਿੱਦਾਂ? ਉਹਨੇ ਕਿਹਾ ਇਹਦੇ ਕੋਲ ਪੈਸਾ ਕਿਸ ਤਰ੍ਹਾਂ ਜ਼ਿਆਦਾ ਆ ਗਿਆ? ਉਹ ਪਿਓ ਤਾਂ ਵਿਚਾਰਾ ਚੁੱਪ ਕਰ ਰਿਹਾ। ਮਾਂ ਕਹਿੰਦੀ ਪੁੱਤਰੋ ਹੋ ਰਿਹਾ, ਤੁਹਾਨੂੰ ਮੈਂ ਸਮਝਾਨੀ ਆ। ਕਹਿੰਦੀ ਪੁੱਤ ਗੱਲ ਇਹ ਆ ਕਿ ਇਹ ਪੁੱਤ ਜਿਹੜਾ ਆ ਨਾ ਸਾਡਾ, ਇਹ ਸਭ ਤੋਂ ਉੱਠ ਕੇ ਸੁਬਹ ਸਭ ਤੋਂ ਪਹਿਲੇ ਤੇ ਸਾਡੇ ਪੈਰ ਚੁੰਮਦਾ, ਸਾਨੂੰ ਦੇਖਦਾ ਕਿ ਸਾਡੇ ਮਾਂ-ਬਾਪ ਨੂੰ ਕੋਈ ਜ਼ਰੂਰਤ ਹੈ ਜਾਂ ਨਹੀਂ ਹੈ। ਇਹਦੀ ਬੀਵੀ ਸਾਡਾ ਖਿਆਲ ਕਰਦੀ ਆ। ਅਸੀਂ ਇਹਦੇ ਵਾਸਤੇ ਸੁਬਹ ਉੱਠ ਕੇ ਰਾਤ ਨੂੰ ਜਦੋਂ ਜਾਗ ਆਂਦੀ ਹੈ ਦੁਆਵਾਂ ਕਰਦੇ ਆ। ਦੁਆਵਾਂ ਅਸੀਂ ਤੁਹਾਡੇ ਵਾਸਤੇ ਵੀ ਕਰਦੇ ਆ, ਲੇਕਿਨ ਇਹ ਜਿਹੜਾ ਸਾਡਾ ਪੁੱਤਰ ਆ ਨਾ, ਇਹ ਅੱਲਾਹ ਤਾਲਾ ਨੂੰ ਰਾਜ਼ੀ ਕਰਦਾ। ਸਾਨੂੰ ਤੇ ਤੁਸੀਂ ਵੀ, ਅਸੀਂ ਤੇ ਤੁਹਾਡੇ ਤੋਂ ਸਾਰਿਆਂ ਤੋਂ ਰਾਜ਼ੀ ਆ, ਲੇਕਿਨ ਇਹਦੇ ਕੋਲੋਂ ਅਸੀਂ ਵੀ ਰਾਜ਼ੀ ਆ, ਅੱਲਾਹ ਤਾਲਾ ਵੀ ਰਾਜ਼ੀ ਆ। ਤੇ ਇਹਦੀ ਜਿਹੜੀ ਬੀਵੀ ਆ ਨਾ, ਉਹ ਵੀ ਜਿਹੜਾ ਇੱਕ ਰੋਟੀ ਦੀ ਵੀ ਬਚਤ ਕਰਦੀ ਆ, ਕਿ ਇੱਕ ਰੋਟੀ ਜਿਹੜੀ ਆ ਨਾ ਉਹ ਵੀ ਅਗਰ ਵੱਧ ਬਣ ਗਈ ਆ ਤੇ ਉਹ ਵੀ ਟੁਕੜਿਆਂ ਵਾਲੇ ਨੂੰ ਦਿੰਦੀ ਆ ਜਾਂ ਪਰਿੰਦਿਆਂ ਨੂੰ ਪਾ ਦਿੰਦੀ ਆ। ਤੇ ਪੁੱਤਰ ਮਿਹਨਤ ਨਾਲ ਤਰੱਕੀਆਂ ਹੁੰਦੀਆਂ, ਤੇ ਤੁਸੀਂ ਮਾਂ-ਬਾਪ ਦੀ ਇੱਜ਼ਤ ਨਹੀਂ ਸੀ ਕਰਦੇ ਹੈਗੇ, ਤੁਸੀਂ ਸਾਡੀ ਕਦਰ ਨਹੀਂ ਕੀਤੀ। ਇਸ ਪੁੱਤਰ ਨੇ ਸਾਡੀ ਕਦਰ ਕੀਤੀ, ਦੁਆਵਾਂ ਅਸੀਂ ਵੀ ਤੁਹਾਡੇ ਵਾਸਤੇ ਬਹੁਤ ਕੀਤੀਆਂ, ਲੇਕਿਨ ਇਸ ਸਾਡੇ ਪੁੱਤ ਨੇ ਸਾਡੀ ਖਿਦਮਤ ਕੀਤੀ ਔਰ ਅੱਲਾਹ ਤਾਲਾ ਨੂੰ ਰਾਜ਼ੀ ਕੀਤਾ। ਅੱਲਾਹ ਤਾਲਾ ਨੇ ਸਿਲਾ ਦਿੱਤਾ, ਤੇ ਇਹਦੀ ਬੀਵੀ ਨੇ ਰਿਜ਼ਕ ਨੂੰ ਜ਼ਾਇਆ ਨਹੀਂ ਕੀਤਾ। ਤੇ ਜਦੋਂ ਰਿਜ਼ਕ ਨੂੰ ਜ਼ਾਇਆ ਨਾ ਕਰੋ, ਅੱਲਾਹ ਤਾਲਾ ਰਿਜ਼ਕ 'ਚ ਬਰਕਤ ਪਾਉਂਦਾ ਹੈ। ਗੱਲ ਇਹ ਆ, ਸਾਰੇ ਭੈਣ ਭਰਾਵਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਰਿਜ਼ਕ ਆ ਨਾ, ਇਹਨੂੰ ਜ਼ਾਇਆ ਨਾ ਕਰੋ। ਤੇ ਆ ਜਿਹੜੇ ਮਾਂ ਬਾਪ ਆ ਸਾਡੇ, ਇਹਨਾਂ ਦੀ ਜਿੰਨੀ ਖਿਦਮਤ ਕਰ ਲਓ ਉਨਾ ਹੀ ਰਿਜ਼ਕ ਤੁਹਾਡੇ ਕੋਲ ਆਏਗਾ। ਕਹਿੰਦੇ ਆ ਕਿ ਮਾਂ ਬਾਪ ਕਦੀ ਵੀ ਨਾਰਾਜ਼ ਨਹੀਂ ਹੁੰਦਾ, ਲੇਕਿਨ ਇਹ ਵੀ ਦੇਖੋ ਮਾਂ ਬਾਪ ਤੇ ਤੁਹਾਨੂੰ ਦੁਆਵਾਂ ਦੇਗਾ, ਚਾਹੇ ਬੁਰੇ ਆ ਚਾਹੇ ਅੱਛੇ ਆ। ਕੀ ਖਿਆਲ ਹੈ? ਅੱਲਾਹ ਤਾਲਾ ਵੀ ਰਾਜ਼ੀ ਹੋਏਗਾ। ਅਗਰ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲ ਰਿਜ਼ਕ ਆਵੇ, ਤੁਹਾਨੂੰ ਇੱਜ਼ਤ ਦੌਲਤ ਸ਼ੋਹਰਤ ਮਿਲੇ,
ਤੇ ਆ ਮਾਂ-ਬਾਪ ਇਹਨਾਂ ਨੂੰ ਰਾਜ਼ੀ ਕਰੋ, ਅੱਲਾਹ ਤਾਲਾ ਰਾਜ਼ੀ ਹੋ ਜਾਏਗਾ। ਜਦੋਂ ਅੱਲਾਹ ਤਾਲਾ ਰਾਜ਼ੀ ਹੋ ਜਾਏਗਾ ਤੇ ਤੁਹਾਨੂੰ ਰਿਜ਼ਕ ਦੀ ਥੋੜ ਨਹੀਂ ਆਏਗੀ। ਤੇ ਸਾਡੀ ਵੀਡੀਓ ਚੰਗੀ ਲੱਗੀ ਆ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਦੂਸਰਿਆਂ ਨੂੰ ਵੀ ਇੱਕ ਅੱਛਾ ਮੈਸੇਜ ਪਹੁੰਚ ਜਾਵੇ। ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।